ਬਿਸਮਿਲ੍ਲਾਹਿਰਰਹਿਮਾनिर्रहीम। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਇੱਥੇ ਜੰਗ ਸਿਆਲ ਵਿੱਚ ਤੇ ਸਾਰੇ ਮਾਮਲੇ ਠੀਕ ਹੋ ਗਏ। ਰਾਂਝਾ ਚਾਕ ਵੀ ਲੱਗ ਗਿਆ, ਹੀਰ ਨਾਲ ਉਹਦੀ ਗੱਲਬਾਤ ਵੀ ਹੋ ਗਈ ਤੇ ਚੂਚਕ ਸਿਆਲ ਵੀ ਖੁਸ਼ ਹੋ ਗਿਆ ਕਿ ਬੜਾ ਚੰਗਾ ਸਨਕਾਮਾ ਲੱਭ ਗਿਆ ਹੈ। ਤੇ ਗੱਲ ਹੁਣ ਪਿੱਛੇ ਤਖਤ ਹਜ਼ਾਰੇ ਵੀ ਜਿਹੜੀ ਏ ਉੱਥੇ ਵੀ ਉਹਦੀ ਢੂਡ ਬਾਲ ਤੇ ਹੁੰਦੀ ਪਈ ਆਈ ਕਿ ਜਿਸ ਵੇਲੇ ਉਹ ਘਰੋਂ ਨਿਕਲ ਗਿਆ। ਅੱਜ ਅਸੀਂ ਹੁਣ ਉਹ ਖਤ ਦੀ ਗੱਲ ਕਰਦੇ ਹਾਂ ਜਿਹੜਾ ਰਾਂਝੇ ਦੇ ਬਿਰਾਵਾਂ ਪਿੱਛੋਂ ਲਿਖਿਆ। ਜਦੋਂ ਰਾਂਝਣਾ ਜਾ ਕੇ ਚਾਕ ਲੱਗਾ, ਮੱਝੀ ਸਾਂਭੀਆਂ ਚੂਚਕ ਸਿਆਲ ਦੀਆਂ ਨੀ। ਲੋਕਾਂ ਤਖਤ ਹਜ਼ਾਰੇ ਵਿੱਚ ਜਾ ਕੇ ਆ, ਖੂਣੀਆਂ ਉਸ ਅੱਗੇ ਬੜੇ ਮਾਲ ਦੀਆਂ ਨੀ। ਕਿ ਜਿਸ ਵੇਲੇ ਉਹ ਜੰਗ ਸਿਆਲ ਵਿੱਚ ਚੂਚਕ ਦਾ ਕਾਮਾ ਬਣ ਗਿਆ, ਉੱਥੇ ਨੌਕਰ ਹੋ ਗਿਆ, ਤੇ ਉਸ ਵੇਲੇ ਲੋਕਾਂ ਨੂੰ ਪਤਾ ਲੱਗਾ। ਉਹਨਾਂ ਤਖਤ ਹਜ਼ਾਰੇ ਵਿੱਚ ਜਾ ਕੇ ਗੱਲ ਕੀਤੀ ਕਿ ਉਹ ਉੱਥੇ ਕਾਮਾ ਲੱਗ ਗਿਆ ਤੇ ਉਹਦੇ ਅੱਗੇ ਖੂਣੀਆਂ ਤੋਂ ਮੁਰਾਦ ਲਸ਼ਕਰ ਹੁੰਦਾ ਹੈ ਵੀ ਉਹਦੇ ਅੱਗੇ ਤੇ ਬੜੇ ਡੰਗਰਾਂ ਦੇ ਛੇੜ ਨੂੰ ਬੜੇ ਢੇਰ ਡੰਗਰ ਉਹਦੇ ਅੱਗੇ ਲੱਗੇ ਹਨ। ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਇਹ ਲਿਖਿਆ, ਜ਼ਾਤਾਂ ਮਹਰਮ ਜ਼ਾਤ ਦੇ ਹਾਲ ਦੀਆਂ ਨਹੀਂ। ਬਈ ਤੂੰ ਵੀ ਜੱਟ ਹੈ, ਤੂੰ ਵੀ ਚੌਧਰੀ ਹੈ, ਅਸੀਂ ਵੀ ਜੱਟ ਹਾਂ। ਉਹਨਾਂ ਇਹ ਖਤ ਲਿਖਿਆ ਚੂਚਕ ਨੂੰ, ਬਈ ਜ਼ਾਤਾਂ ਦੇ ਹਾਲ ਜਾਣਦੀਆਂ ਨੇ, ਤੈਨੂੰ ਸਾਡਾ ਪਤਾ ਹੋਣਾ ਚਾਹੀਦਾ ਹੈ, ਸਾਨੂੰ ਤੇਰਾ ਪਤਾ ਹੋਣਾ ਚਾਹੀਦਾ ਵੀ ਅਸੀਂ ਸਾਰੇ ਜੱਟ ਹੀ ਹਾਂ। ਇਹ ਕੰਮ ਠੀਕ ਨਹੀਂ, ਜੱਟਾਂ ਦਾ ਪੁੱਤਰ ਜਿਹੜਾ ਹੈ ਉਹ ਤੂੰ ਕਾਮਾ ਲਾ ਲਿਆ ਹੈ, ਉਹ ਆਪਣਾ ਚਾਕ ਬਣਾ ਲਿਆ ਹੈ। ਮੌਜੂ ਚੌਧਰੀ ਦਾ ਪੁੱਤ ਚਾਕ ਲਾਇਓ, ਇਹ ਵੀ ਕੁਦਰਤਾਂ ਜ਼ੁਲ ਜਲਾਲ ਦੀਆਂ ਨਹੀਂ। ਇਹ ਵੀ ਰੱਬ ਦੇ ਰੰਗ ਨਾ ਕਿ ਤੁਸਾਂ ਮੌਜੂ ਚੌਧਰੀ ਦਾ ਪੁੱਤਰ ਨੌਕਰ ਬਣਾ ਲਿਆ ਹੈ। ਸਾਥੋਂ ਰੁੱਸ ਆਇਆ ਤੁਸੀਂ ਮੋੜ ਘੱਲੋ, ਉਹਨੂੰ ਵਾਰਾਂ ਰਾਤ ਦਿਨ ਭਾਲਦੀਆਂ ਨਹੀਂ। ਵਾਰ ਹੁੰਦੀ ਏ ਕਿ ਮੰਗਵਾ ਇਕੱਠ ਜਿਹੜਾ ਹੁੰਦਾ ਹੈ, ਕੋਈ ਬੰਦੇ ਬੁਲਾ ਕੇ ਇਕੱਠੇ ਕਰਕੇ ਤੇ ਉਹਨਾਂ ਨੇ ਕਿਸੇ ਮੁਹਿੰਮ 'ਤੇ ਟੁਰਿਆ ਪੈਂਦਾ ਹੈ, ਚੋਰਾਂ ਪਿੱਛੇ ਲੱਗਣਾ ਜਾਂ ਧੜਵੀਆਂ ਪਿੱਛੇ ਲੱਗਣਾ। ਉਹ ਜਿਹੜਾ ਇਕੱਠ ਹੁੰਦਾ ਮੰਗਵਾ ਇਕੱਠ ਹੁੰਦਾ ਹੈ। ਪਿੰਡਾਂ ਵਿੱਚ ਇਹ ਰਸਮ ਰਿਵਾਜ ਹੈ, ਬਈਕੀ ਦਾ ਮਾਮਲਾ ਹੁੰਦਾ ਤੇ ਉਹ ਸੱਦ ਮਰਦਾ ਢੇਰ ਲੋਕ ਇਕੱਠੇ ਹੋ ਪੈਂਦੇ ਹਨ, ਉਹਨੂੰ ਵਾਹ ਰੱਖਦੇ ਹਨ। ਬਈ ਉਹ ਆਦਾ ਹੈ ਕਿ ਉਹ ਭਰਾ ਦੇ ਚੂਚਕ ਨੂੰ ਲਿਖਦੇ ਨੇ ਕਿ ਸਾਥੋਂ ਰੁੱਸ ਕੇ ਨਿਕਲਿਆ ਤੇ ਦਿਨ ਰਾਤ ਵਾਰਾਂ ਜਿਹੜੀਆਂ ਲੋਕ ਉਹਨੂੰ ਢੂੰਡਦੇ ਫਿਰਦੇ ਨੇ। ਜਿੰਨਾ ਭੋਏ ਤੋਂ ਉੱਠ ਕੇ ਰੁੱਸ ਆਇਆ, ਜਿੰਨਾ ਭੋਏ ਤੋਂ ਰੁੱਸ ਕੇ ਉੱਠ ਆਇਆ, ਕਿਆਰੀਆਂ ਬਣੀਆਂ ਨੇ ਉਸ ਲਾਲ ਦੀਆਂ। ਬਈ ਜਿਹੜੀ ਭੋਏ ਤੋਂ ਇਹ ਲੜ ਕੇ ਆ ਗਿਆ ਕਿ ਉਹ ਬੰਜਰ ਜ਼ਮੀਨ ਆਈ, ਉਹਦੇ ਵਿੱਚ ਵਾਹੀ ਨਹੀਂ ਹੋ ਸਕਦੀ, ਉਹਦੀਆਂ ਤਾਂ ਬੜੀਆਂ ਸੋਹਣੀਆਂ ਕਿਆਰੀਆਂ ਬਣੀਆਂ ਪਈਆਂ ਨੇ, ਖੇਤ ਬਣੇ ਪਏ ਨੇ, ਉਹ ਤਾਂ ਬੜੀ ਕਾਬਲੇ ਕਾਸ਼ਤ ਹੋਈ ਪਈ ਉਹ ਜ਼ਮੀਨ। ਬਿਨਾਂ ਵਾਹਿਆਂ ਬੀਜਿਆਂ ਲੈ ਦਾਣੇ ਅਤੇ ਮਾਣੀਆਂ ਵਿਤੜੇ ਸਾਲ ਦੀਆਂ। ਵਿਤੜੇ ਬੀਤੜੇ ਗੁਜ਼ਰੇ ਹੋਏ, ਉਹ ਆਦੇ ਨਾ ਕਿ ਉਹ ਆ ਜਾਵੇ, ਉਹਨੂੰ ਸਾਡਾ ਸੁਨੇਹਾ ਦੇ, ਉਹ ਘਰ ਆ ਜਾਵੇ ਤੇ ਬਿਨਾਂ ਵਾਹਿਆਂ ਬੀਜਿਆਂ ਬੇਸ਼ੱਕ ਕੰਮ ਨਾ ਕਰੇ, ਕੋਈ ਵਾਹੀ ਸ਼ਾਹੀ ਨਾ ਕਰੇ, ਬਿਨਾਂ ਵਾਹੀ ਤੋਂ ਹੀ ਸਾਡੇ ਕੋਲੋਂ ਦਾਣੇ ਵੀ ਲੈਵੇ। ਤੇ ਪਿਛਲੇ ਸਾਲ ਜਿਹੜੇ ਲੱਗ ਗਏ ਨੇ ਉਹਨਾਂ ਦੀਆਂ ਮਾਣੀ ਉਹ ਹੁੰਦਾ ਹੈ ਕਿ 8 ਮਣ ਜਿਹੜੇ ਕਣਕ ਹੁੰਦੀ ਹੈ ਉਹ 8 ਮਣਾਂ ਦੀ ਇੱਕ ਮਾਣੀ ਸਦੀਂਦੀ ਹੈ ਕਿ ਸਾਥੋਂ ਗੁਜ਼ਰੇ ਹੋਇਆਂ ਸਾਲਾਂ ਦੀਆਂ ਵੀ ਮਾਣੀਆਂ ਆਪਣੀਆਂ ਵਸੂਲ ਕਰ ਲਵੇ ਤੇ ਅੱਗੋਂ ਵੀ ਬਿਨਾਂ ਕੰਮ ਕਰਾਏ ਅਸੀਂ ਜਿਹੜਾ ਨਾ ਉਸ ਨੂੰ ਦਾਣੇ ਦੇਵਾਂਗੇ। ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ, ਰੋਵਣ ਭਾਬੀਆਂ ਇਸ ਦੇ ਨਾਲ ਦੀਆਂ ਨਹੀਂ। ਕਿ ਸਨ ਇੱਕ ਲਮਾ ਵੀ ਉਹ ਭੁੱਲਿਆ ਨਹੀਂ। ਉਹਦੀਆਂ ਭਰਜਾਈਆਂ, ਉਹਦੇ ਨਾਲ ਦੀਆਂ ਭਰਜਾਈਆਂ ਉਹਦੀਆਂ ਜਿਹੜੀਆਂ ਨੇ ਉਹ ਸਾਰਾ ਦਿਓ ਉਹਦੇ ਵਾਸਤੇ ਰੋਂਦੀਆਂ। ਸਾਡੇ ਆਖਿਆਂ ਜੇ ਤੁਸੀਂ ਘੱਲ ਦਿਓ, ਇਹ ਤਾਂ ਖੂਬੀਆਂ ਨੇਕ ਖਸਾਲ ਦੀਆਂ ਨਹੀਂ। ਉਹ ਆਦੇ ਨੇ ਕਿ ਜੇ ਤੁਸੀਂ ਸਾਡੇ ਆਖਣ ਤੇ ਸਾਡਾ ਬਿਰਾ ਸਨ ਮੋੜ ਦਿਓ ਤੇ ਇਹ ਤਾਂ ਚੰਗਿਆਂ ਬੰਦਿਆਂ ਦੀਆਂ ਖੂਬੀਆਂ ਨੇ। ਇਹ ਚੰਗਿਆਂ ਬੰਦਿਆਂ ਦੀ ਗੱਲ ਹੈ ਕਿ ਉਹਨਾਂ ਕੋਲ ਬੰਦਾ ਕੋਈ ਘਰੋਂ ਰੁੱਸ ਕੇ ਆ ਜਾਵੇ ਤੇ ਉਸ ਨੂੰ ਵਾਪਸ ਮੋੜ ਦੇਣਾ। ਮਹੀਂ ਚਾਰ ਕੇ ਵੱਢਿਓ ਸੂ ਨੱਕ ਸਾਡਾ, ਮਹੀਂ ਚਾਰ ਕੇ ਵੱਢਿਓ ਸੂ ਨੱਕ ਸਾਡਾ, ਸੱਤ ਖੂਣੀਆਂ ਇਸ ਦੇ ਨਾਲ ਦੀਆਂ ਨਹੀਂ। ਬਈ ਇਸ ਤੇ ਸਾਡਾ ਮੱਝੀ ਚਾਰ ਕੇ ਕਿਸੇ ਦਾ ਕਾਮਾ ਬਣ ਕੇ ਸਾਡਾ ਨੱਕ ਵੱਢ ਦਿੱਤਾ ਹੈ, ਸਾਡੀ ਬੇਇੱਜ਼ਤੀ ਕਰ ਦਿੱਤੀ ਹੈ। 7 ਖੂਣੀਆਂ ਇਸ ਦੇ ਨਾਲ ਦੀਆਂ ਨਹੀਂ। ਉਹ ਆਦੇ ਨੇ ਕਿ ਇਹਨਾਂ ਨਾਲ ਦੀਆਂ ਮੱਝਾਂ ਤਾਂ ਸਾਡੇ ਆਪਣੇ ਘਰ ਢੇਰ ਨੇ, ਸਾਡੇ ਕੋਲ ਰੱਜ ਮੱਝੀ ਨੇ ਜੀਆਂ। ਮਹੀਂ ਕਟਕ ਦੇ ਕੇ ਖਿਸਕ ਜਾਸੀ। ਹੁਣ ਉਹ ਥੋੜ੍ਹੀ ਜਿਹੀ ਨਾਲ ਤੜੀ ਜੀ ਵੀ ਲਾਉਂਦੇ ਪੈਣ ਨਾ ਉਸ ਨੂੰ ਚੂਚਕ ਸਿਆਲ ਨੂੰ ਕਿ ਮਹੀਂ ਕਟਕ ਦੇ ਕੇ ਖਿਸਕ ਜਾਸੀ, ਸਾਡਾ ਨਹੀਂ ਜ਼ਿੰਮਾ ਫਿਰ ਉਹ ਭਾਲਦੀਆਂ ਨਹੀਂ।
ਉਹ ਆਖਦੇ ਨੇ ਕਿ ਕਟਕ ਬਈ ਉਹ ਲਸ਼ਕਰ ਮੱਝਾਂ ਦਾ ਮਤਲਬ ਮੁਰਾਦ ਹੈ ਕਿ ਢੇਰ ਸਾਰੀਆਂ ਜੇ ਮੱਝਾਂ ਤੇ ਇਹ ਕਿਸੇ ਨੇ ਦੇ ਕੇ ਇਸ ਨਸ ਜਾਣਾ ਹੈ। ਤੇ ਕੱਲ ਇੰਜ ਨਾ ਹੋਵੇ ਬਈ ਤੁਸੀਂ ਸਾਨੂੰ ਆਖੋ ਤੁਹਾਡਾ ਬਿਰਾ ਆਈ ਤੇ ਉਹ ਸਾਡੀਆਂ ਮੱਝਾਂ ਜਿਹੜੀਆਂ ਨੇ ਉਸ ਖੜਾ ਛੜੀਆਂ ਨੇ। ਸਾਡਾ ਕੋਈ ਜ਼ਿੰਮਾ ਨਹੀਂ, ਆਪਣਾ ਜ਼ਿੰਮਾ ਆਪ ਹੈ। ਇਸ ਪੱਕੀ ਗੱਲ ਹੈ ਸਾਡਾ ਬਿਰਾ ਹੈ, ਸਾਨੂੰ ਪਤਾ ਹੈ ਕਿ ਇਸ ਤੁਹਾਡੀਆਂ ਮੱਝੀ ਜਿਹੜੀਆਂ ਨੇ ਕਿਸੇ ਨੇ ਦੇ ਛੱਡਣੀਆਂ ਨੇ। ਇੱਥੇ ਉਹ ਵਾਰਿਸ ਸ਼ਾਹ ਫਕੀਰ ਉਹੀ ਗੱਲ ਕਿ ਜਿਹੜਾ ਆਪਣੇ ਆਪ ਨੂੰ ਘੱਟ ਕਰਨਾ, ਆਪਣੇ ਆਪ ਨੂੰ ਹੌਲਾ ਕਰਨਾ, ਜਿਵੇਂ ਮੀਆਂ ਮੁਹੰਮਦ ਬਖਸ਼ ਸਾਹਿਬ ਲਿਖਦੇ ਨੇ ਕਿ ਮੈਂ ਮੁਹੰਮਦ ਠੱਗ ਮੁਹੰਮਦ, ਮੈਂ ਮੁਹੰਮਦ ਚੋਰ, ਜਿਸ ਦਾ ਦੁਨੀਆ ਕਲਮਾ ਪੜ੍ਹਦੀ ਉਹ ਮੁਹੰਮਦ ਹੋਰ। ਕਿ ਇਹ ਜਿਹੜੇ ਠੱਗ ਪਏ ਬੰਦੇ ਵੇਖਦੇ ਹੋ ਨਾ, ਇਹ ਫਕੀਰ ਵਾਰਿਸ ਸ਼ਾਹ ਫਕੀਰ ਦੇ ਨਾਲ ਦੇ ਠੱਗ ਨੇ। ਅੱਗੋਂ ਮੁੜ ਉਹ ਦੁਬਾਰਾ ਉਹੀ ਖਤ ਦੀ ਗੱਲ ਜਿਹੜੀ ਹੈ ਉਹ ਇੰਜ ਲਿਖਦੇ ਨੇ ਕਿ ਤੁਸੀਂ ਘੱਲ ਦਿਓ ਤਾਂ ਇਹਸਾਨ ਹੋਵੇ, ਨਹੀਂ ਚੱਲ ਮੇਲਾ ਅਸੀਂ ਆਵਨੇ ਆ। ਮੇਲਾ ਸਾਡੇ ਪੰਜਾਬ ਦੀ ਰਹਿਤਲੇ ਕਿ ਕੋਈ ਬੰਦਾ ਨਾ ਮੰਨਦਾ ਪਿਆ ਹੋਵੇ, ਨਾ ਰਾਜ਼ੀ ਹੁੰਦਾ ਪਿਆ ਹੋਵੇ ਤੇ ਉਸ ਕੋਲ ਮੇਲਾ ਜਾਈਦਾ ਹੈ। ਲੋਕ ਦੇ ਚੌਧਰੀ ਲੈ ਕੇ, ਪੀਰ ਫਕੀਰ ਨਾਲ ਲੈ ਕੇ ਤੇ ਇੱਕ ਉਹ ਮੇਲਾ ਬਣਾ ਕੇ ਜਾਈਦਾ ਹੈ ਕਿ ਉਹਨਾਂ ਦਾ ਤਰਲਾ ਕਰੀਦਾ ਹੈ। ਤੇ ਅੱਗੋਂ ਇਹ ਵੀ ਸਾਡੇ ਪੰਜਾਬ ਦੇਸ਼ ਦੀ ਰਹਿਤਲੇ ਕਿ ਕੋਈ ਮੇਲਾ ਆ ਜਾਵੇ, ਤਰਲਾ ਕਰਨ ਆ ਜਾਵੇ ਤੇ ਉਸ ਨੂੰ ਖਾਲੀ ਵੀ ਨਹੀਂ ਮੋੜਿਆ ਜਾਂਦਾ। ਉਹ ਆਖਦੇ ਨੇ ਵੀ ਤੁਸੀਂ ਜੇ ਘੱਲ ਦਿਓ ਨਾ ਸਾਡੇ ਇਸ ਖੱਤ ਉੱਤੇ ਹੀ ਤੇ ਤੁਹਾਡੀ ਬੜੀ ਮਿਹਰਬਾਨੀ ਹੈ, ਨਹੀਂ ਤੇ ਆਖ ਦਿਓ ਤੇ ਅਸੀਂ 4 ਬੰਦੇ ਲੈ ਕੇ ਮੇਲਾ ਆਵੇਨੇ ਤੁਹਾਡੇ ਕੋਲ। ਗੱਲ ਪਲੌੜਾ ਪਾ ਕੇ ਵੀਰ ਸੱਬੇ, ਗੱਲ ਪਲੌੜਾ ਪਾ ਕੇ ਵੀਰ ਸੱਬੇ, ਅਸੀਂ ਰੁੱਠੜਾ ਵੀਰ ਮਨਾਵਨੇ ਆ। ਗੱਲ ਪਲੌੜਾ, ਪਲੌੜਾ ਤੋਂ ਮੁਰਾਦ ਪੱਲਾ, ਚਾਦਰ, ਕਪੜਾ। ਕਿ ਇਹ ਇੰਤਹਾਈ ਅਜਜ਼ੀ ਦੀ ਇਹ ਅਲਾਮਤ ਹੁੰਦੀ ਹੈ ਕਿ ਜਿਸ ਵੇਲੇ ਕੋਈ ਬੰਦਾ ਬਿਲਕੁਲ ਆਜਜ਼ ਹੋ ਜਾਵੇ ਆ ਤੇ ਉਹ ਅਗਲੇ ਅੱਗੇ ਆਪਣੀ ਆਜਜ਼ੀ ਸਾਬਤ ਕਰਨ ਵਾਸਤੇ ਗਲ ਵਿੱਚ ਕਪੜਾ ਪਾ ਕੇ ਤੇ ਕਿਸੇ ਜਾਨਵਰ ਦੀ ਸ਼ਕਲ ਬਈ ਹੱਥ ਭੋਏ ਤੇ ਲਾ ਕੇ ਗੋਡਿਆਂ ਪਰਨੇ ਹੋ ਕੇ ਡੰਗਰ ਬਣ ਕੇ ਉਹਦੇ ਅੱਗੇ ਖਲੋ ਵੈਂਦਾ ਹੀ ਗਲ ਵਿੱਚ ਚਾਦਰ ਪਾ ਕੇ। ਤੇ ਇਹ ਅਲਾਮਤ ਹੁੰਦੀ ਹੈ ਕਿ ਇਹ ਬੰਦਾ ਹੁਣ ਇਸ ਬੰਦੇ ਦੇ ਸਾਹਮਣੇ ਬਹੁਤ ਆਜਜ਼ ਹੋ ਗਿਆ ਹੈ। ਭਈ ਅਸੀਂ ਆ ਜਾਂਦੇ ਹਾਂ, ਅਸੀਂ ਗਲ ਵਿੱਚ ਪੱਲਾ ਪਾ ਕੇ ਆਪਣਾ ਰੁੱਸਿਆ ਹੋਇਆ ਬਿਰਾ ਖੁਦ ਮਨਾ ਲੈਂਦੇ ਹਾਂ। ਮਾਂ ਬਾਪ ਜਾਇਆ ਵੀਰ ਰੁੱਸ ਆਇਆ, ਅੱਗੇ ਤੁਸਾਂ ਦੇ ਮੁਨਸਫੀ ਪਾਵਨੇ ਆ ਕਿ ਤੁਹਾਡੇ ਅੱਗੇ ਇਨਸਾਫ ਪਾਉਂਦੇ ਆ ਕਿ ਸਾਡਾ ਮਾਂ ਪਿਓ ਜਾਇਆ ਸਕਾ ਬਿਰਾ ਇਹ ਰੁੱਸ ਆਇਆ ਤੇ ਹੁਣ ਤੁਹਾਡੇ ਤੋਂ ਇਨਸਾਫ ਚਾਹੁੰਦੇ ਆ। ਤੁਸੀਂ ਦੱਸੋ ਇਨਸਾਫ ਕੀ ਹੈ? ਕਿ ਇਹ ਹੀ ਹੈ ਕਿ ਤੁਸੀਂ ਸਾਡਾ ਬਿਰਾ ਵਾਪਸ ਘੱਲ ਦਿਓ, ਸਾਡੇ ਨਾਲ ਟੋਰੋ, ਇਨਸਾਫ ਕਰਕੇ ਅਰਜ਼ ਅਜਜ਼ੀ ਨਾਲ ਸੁਣਾਵਨੇ ਆ। ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ, ਬੜੇ ਪੈ ਪਕਾ ਪਕਾਵਨੇ ਆ। ਬਈ ਅਸੀਂ ਹੁਣ ਪੱਕੀ ਪੈ ਪਕਾਉਂਦੇ ਆ, ਜੇ ਤੁਸੀਂ ਸਾਨੂੰ ਨਾ ਮੋੜੋ ਤੇ ਅਸੀਂ ਤੁਹਾਡੇ ਜਿਹੜੇ ਸ਼ੁਕਰਗੁਜ਼ਾਰ ਵੀ ਉਸਾਂ। ਨਹੀਂ ਤੇ ਉਹ ਆਖਦੇ ਨੇ ਕਿ ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ ਵਾਰਿਸ ਸ਼ਾਹ ਨੂੰ ਨਾਲ ਲਿਆਵਨੇ ਆ। ਵੀ ਉਹ ਮੇਲਾ ਜਿਹੜਾ ਹੈ ਉਹਦੇ ਵਿੱਚ ਅਸੀਂ ਵਾਰਿਸ ਸ਼ਾਹ ਨੂੰ ਵੀ ਨਾਲ ਲੈ ਕੇ ਆਉਂਦੇ ਹਾਂ ਤੁਹਾਡਾ ਮੇਲਾ ਕਰਨ। ਇਹ ਖਤ ਜਿਸ ਵੇਲੇ ਚੂਚਕ ਕੋਲ ਪੜਿਆ ਤੇ ਉਹ ਇਸ ਖਤ ਦਾ ਜਵਾਬ ਦਿੰਦਾ ਹੈ। ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਨੱਡੀ ਹੀਰ ਦਾ ਚਾਕ ਉਹ ਹੁੰਦੜਾ ਜੇ। ਉਸ ਦੱਸਿਆ ਹੈ ਮੇਰਾ ਕੋਈ ਨੇ, ਉਹ ਤੇ ਹੀਰ ਦਾ ਨੌਕਰ ਏ। ਅਸਾਂ ਜੱਟ ਹੀ ਜਾਣ ਕੇ ਚਾਕ ਲਾਇਆ, ਅਸਾਂ ਜੱਟ ਹੀ ਜਾਣ ਕੇ ਚਾਕ ਲਾਇਆ, ਦੇਈਏ ਤਰਾ ਜੇ ਜਾਣੀਏ ਗੁੰਡੜਾ ਜੇ। ਬਈ ਤੁਸੀਂ ਤੇ ਆਦੇ ਹੋ ਨਾ ਜੱਟ ਨੂੰ ਤੁਸੀਂ ਨੌਕਰ ਲਾ ਕੇ ਤੇ ਬੜਾ ਜੁਰਮ ਕੀਤਾ ਤੇ ਸਾਨੂੰ ਪਤਾ ਹੀ ਅਸਾਂ ਜੱਟ, ਸਾਨੂੰ ਪਤਾ ਹੀ ਬਜੇ ਜੱਟ ਤੇ ਸਾਊ ਵੀ ਏ ਤੇ ਸ਼ਰੀਫ ਵੀ ਏ, ਅਸਾਂ ਜੱਟ ਸਮਝ ਕੇ ਨੌਕਰ ਲਾਇਆ। ਦੇਈਏ ਤਰਾ ਜੇ ਜਾਣੀਏ ਗੁੰਡੜਾ ਜੇ ਸਾਨੂੰ ਪਤਾ ਲੱਗਦਾ ਨਾ ਕੋਈ ਗੁੰਡਾ ਹੈ, ਕੋਈ ਭੈੜਾ ਬੰਦਾ ਤੇ ਅਸਾਂ ਉਹਨੂੰ ਉੱਥੋਂ ਹੀ ਪਿੱਛਾ ਮੋੜ ਦੇਣਾ ਹੀ, ਅਸਾਂ ਘਰ ਵੜਨ ਵੀ ਨਹੀਂ ਦੇਣਾ। ਸਾਰਾ ਪਿੰਡ ਡਰੇ ਉਸ ਚਾਕ ਕੋਲੋਂ, ਸਿਰ ਮਾਈਆਂ ਦੇ ਉਹਦਾ ਕੁੰਡੜਾ ਜੇ। ਕਿ ਸਾਰੇ ਪਿੰਡ ਦੇ ਜਿਹੜੇ ਮਾਈ ਹਨ ਚਰਵਾਲ ਉਹ ਸਾਰੇ ਉਹਦੇ ਤੋਂ ਡਰਦੇ ਨੇ, ਸਾਰੇ ਲੋਕ ਉਹਦੇ ਤੋਂ ਡਰਦੇ ਨੇ। ਸਿਰ ਮਾਈਆਂ ਦੇ ਉਹਦਾ ਕੁੰਡੜਾ ਜੇ, ਕੁੰਡੜਾ ਕੁੰਡਾ ਬਈ ਚੁਧਰਾਟ ਸਰਦਾਰੀ, ਬਈ ਸਾਰੇ ਜਿਤਨੇ ਚਰਵਾਲ ਨੇ ਨਾ ਬੇਲੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਉਸ ਦਾ ਸਰਦਾਰੀ ਏ, ਉਹ ਸਾਰਿਆਂ ਤੋਂ ਉੱਤੇ ਹੈ। ਐਡਾ ਗੱਭਰੂ ਘਰੋਂ ਕਿਉਂ ਕੱਢਿਆ ਜੇ, ਐਡਾ ਗੱਭਰੂ ਘਰੋਂ ਕਿਉਂ ਕੱਢਿਆ ਜੇ, ਲੰਗਾ ਨਹੀਂ ਕਮਜ਼ੋਰ ਨਾ ਟੁੰਡੜਾ ਜੇ। ਲੰਗਾ ਬੇਸ਼ਰਮ ਬੇਲੱਜ, ਬਈ ਐਡਾ ਸੋਹਣਾ ਗੱਭਰੂ ਘਰੋਂ ਕਿਉਂ ਕੱਢਿਆ? ਨਾ ਤੇ ਇਹ ਕੋਈ ਲੁੱਚਾ ਲਫੰਗਾ ਹੈ, ਨਾ ਇਹ ਕਮਜ਼ੋਰ ਹੈ ਤੇ ਨਾ ਇਹ ਟੁੰਡਾ ਹੈ, ਹੱਥ ਪੈਰ ਦੇ ਸਲਾਮਤ ਨਾ। ਸਿਰ ਸੌਂਦੀਆਂ ਬੋਦੀਆਂ ਨਡੜੇ ਦੇ,
ਕੰਨੀ ਲਾਡਲੇ ਦੇ ਬਣੇ ਬੁੰਦੜਾ ਜੇ ਕਿ ਸਿਰ ਉਹਦੇ 'ਤੇ ਵਾਲ ਐਡੇ ਸੋਹਣੇ ਪੈ ਲੱਗਦੇ ਨੇ। ਇਹਦੀ ਬੋਦੀ ਐਡੀ ਸੋਹਣੀ ਹੈ ਅਤੇ ਕੰਨਾਂ ਵਿੱਚ ਸੋਹਣੇ ਬੁੰਦੇ ਉਸ ਨੂੰ ਬੜੇ ਸਜਦੇ ਨੇ ਪਏ। ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣਦਾ ਏ, ਪਾਸ ਹੀਰ ਦੇ ਰਾਤ ਦਿਨ ਹੁੰਦੜਾ ਜੇ। ਉਹ ਚੂਚਕ ਉਸ ਨੂੰ ਦੱਸਦਾ ਹੈ ਉਹਦਿਆਂ ਭਰਾਵਾਂ ਨੂੰ ਕਿ ਉਹ ਕਿਸੇ ਨੂੰ ਨਹੀਂ ਜਾਣਦਾ ਹੈ, ਉਹ ਤਾਂ ਰਾਤ ਦਿਨ ਹੀਰ ਦੇ ਕੋਲ ਹੀ ਰਹਿੰਦਾ ਹੈ। ਨਾਲ ਅੱਗੋਂ ਉਹ ਫਿਰ ਅਗਲੀ ਗੱਲ ਲਿਖਦਾ ਹੈ ਕਿ ਘਰ ਆਈਆਂ ਦੌਲਤਾਂ ਕੌਣ ਦਿੰਦਾ, ਕਿਸੇ ਬੰਨ ਪਿੰਡੋਂ ਨਹੀਂ ਟੋਰਿਆ ਹੀ। ਬਈ ਆਪਣੇ ਆਪ ਜੇ ਕੋਈ ਸ਼ੈ ਲੱਭ ਜਾਵੇ ਕੌਣ ਵਾਪਸ ਦਿੰਦਾ ਹੈ। ਕਿਸੇ ਬੰਨ ਕੇ ਪਿੰਡੋਂ ਘਲਿਆ ਹੈ, ਸਾਡੇ ਆਲ ਸਾਡੇ ਨਾਵਾਂ ਉੱਤੇ ਕਿਸੇ ਬੰਨ ਕੇ ਟੋਰਿਆ ਹੈ। ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਹੀ। ਉਹ ਆਖਦਾ ਕਿ ਜਿਉਂਦੇ ਜੀ ਅਸਾਂ ਕੋਈ ਨਹੀਂ ਕਰਨਾ, ਸਾਨੂੰ ਤੇ ਖੁਦਾ ਇਹ ਜੋੜ ਦਿੱਤਾ, ਸਾਨੂੰ ਤੇ ਖੁਦਾ ਇਹ ਮਿਲਾਇਆ। ਕਿਸੇ ਚਿੱਠੀਆਂ ਖਤ ਸਨੇਹਾਂ ਤੇ ਮਾਲ ਲੁੱਟਿਆ ਨਹੀਂ ਉਹ ਮੋੜਿਆ ਹੀ। ਬਈ ਆਈ ਤਾਂ ਅੱਗੇ ਵੀ ਕਦੀ ਇੰਝ ਹੋਇਆ ਕਿ ਕਿਸੇ ਪਿੱਛੋਂ ਖਤ ਲਿਖਿਆ ਤੇ ਲੁੱਟਿਆ ਹੋਇਆ ਮਾਲ, ਕਾਬੂ ਆਇਆ ਮਾਲ ਉਸ ਖਤ ਦੀ ਬਿਨਾ ਉੱਤੇ ਕਿਸੇ ਮੋੜ ਦਿੱਤਾ ਹੋਵੇ। ਜਾਏ ਭਾਈਆਂ ਤੇ ਭਾਬੀਆਂ ਪਾਸ ਜਮ ਜਮ, ਕਿਸੇ ਹਟਕਿਆ ਤੇ ਨਹੀਂ ਹੋੜਿਆ ਹੀ। ਕਿ ਭਰਾਵਾਂ ਭਾਬੀਆਂ ਕੋਲ ਜਮ ਜਮ ਜਾਵੇ, 100 ਬਿਸਮਿਲ੍ਲਾ ਜਿਸ ਵੇ ਦਿਲ ਸੋ ਜਾਵੇ, ਅਸਾਂ ਨਾ ਉਸ ਨੂੰ ਹੋੜਿਆ ਹੈ ਨਾ ਉਸ ਨੂੰ ਰੋਕਿਆ ਹੈ। ਵਿਚਲੇ ਹਾਲ ਦੀ ਕੁਝ ਨਹੀਂ ਖਬਰ ਸਾਨੂੰ, ਕਿਹੜੀ ਗੱਲ ਤੋਂ ਰੁੱਸਿਆ ਦੌੜਿਆ ਈ। ਮੰਗੂ ਨਾਲ ਪਿਆਰ ਦੇ ਸਾਂਭਦਾ ਹੈ, ਅਸਾਂ ਢੂੰਡ ਕੇ ਚਾਹ ਕੇ ਲੋੜਿਆ ਈ। ਕਿ ਇਹ ਮੱਝੀ ਬੜੀਆਂ ਸਾਂਭਦਾ ਹੈ, ਸਾਨੂੰ ਤਾਂ ਇਤਨਾ ਪਤਾ ਉਹਦੇ ਅੰਦਰ ਦੀ ਉਹਦੇ ਦਿਲ ਦੀ ਗੱਲ ਜਿਹੜੀ ਹੈ ਉਸ ਦਾ ਸਾਨੂੰ ਨਹੀਂ ਪਤਾ। ਸਾਨੂੰ ਇਤਨਾ ਪਤਾ ਹੈ ਕਿ ਮੱਝੀ ਬੜੀਆਂ ਸੋਹਣੀਆਂ ਸਾਂਭਦਾ ਹੈ ਅਤੇ ਅਸਾਂ ਇਹ ਢੂੰਡ ਕੇ ਹੀ ਚਾਕ ਲਾਇਆ ਹੈ। ਚਲੋ ਛੋਟੀ ਜਿਹੀ ਗੱਲ ਪੀਰ ਵਾਰਿਸ ਸ਼ਾਹ ਦੀ ਜਿਹੜੀ ਰਮਜ਼ ਹੈ ਉਸ ਦੀ ਇਸ ਹਿੱਸੇ ਵਿੱਚ ਵੀ ਇੱਕ ਮਿਸਰੇ ਦੀ ਮੈਂ ਸਿਰਫ ਤੁਹਾਨੂੰ ਦੱਸ ਦਿੰਦਾ ਕਿ ਪਿੱਛੇ ਤੁਸੀਂ ਜਿਹੜਾ ਮਿਸਰਾ ਸੁਣਿਆ ਨਾ ਕਿ ਸਾਰਾ ਪਿੰਡ ਡਰੇ ਉਸ ਚਾਕ ਕੋਲੋਂ, ਸਿਰ ਮਾਹੀਆਂ ਦੇ ਉਹਦਾ ਕੁੰਡੜਾ ਜੇ, ਕੁੰਡੜਾ ਸਰਦਾਰੀ। ਅਤੇ ਉਹ ਇਹ ਗੱਲ ਲਿਖ ਰਹੇ ਨੇ ਬਈ ਜਿਤਨੇ ਦੁਨੀਆ 'ਤੇ ਚਰਵਾਲ ਆਏ ਨੇ, ਜਿਤਨੇ ਮਾਹੀਵਾਲ ਦੁਨੀਆ 'ਤੇ ਆਏ ਨੇ, ਜਿਤਨੀਆਂ ਉਮਤਾਂ ਦੇ, ਉਹਨਾਂ ਸਾਰਿਆਂ ਦੇ ਉੱਤੇ ਦਾ ਕੁੰਡਾ ਹੈ। ਇਹ ਸਾਰਿਆਂ ਦਾ ਸਰਦਾਰ ਹੈ, ਸਾਰਿਆਂ ਮਾਹੀਵਾਲਾਂ ਦਾ, ਸਾਰਿਆਂ ਚਰਵਾਲਾਂ ਦਾ ਇਹ ਸਰਦਾਰ ਹੈ। ਸਾਡੇ ਨਾਲ ਰਹੇ ਦਿਨ ਰਾਤ ਹੱਸਦਾ, ਇੱਕ ਘੜੀ ਨਾ ਅਸਾਂ ਵਿਛੋੜਿਆ ਹੀ। ਕਿ ਹਰ ਵੇਲੇ ਹੁਣ ਇਹ ਵੀ ਤੁਸੀਂ ਜਾਣਦੇ ਹੋ ਨਿੱਕੀ ਜਿਹੀ ਰਮਜ਼ ਦੀ ਇੱਕ ਹੋਰ ਗੱਲ ਕਿ ਚੂਚਕ ਕੌਣ ਹੈ, ਫਿਕਾ ਸ਼ਰ੍ਹਾ ਹੈ ਨਾ। ਅਤੇ ਇਹ ਜਿਹੜਾ ਮਾਹੀਵਾਲ ਹੈ ਇਹ ਕਦੀ ਇੱਕ ਲਮਹਾ ਇੱਕ ਸਾਥ ਵੀ ਸ਼ਰ੍ਹਾ ਸ਼ਰੀਅਤ ਤੋਂ ਕਦੀ ਪਰਾਂ ਹੋਇਆ ਹੈ ਕਿ ਸ਼ਰ੍ਹਾ ਅਤੇ ਸ਼ਰੀਅਤ ਨਾਲ ਤੇ ਇਹ ਇੰਝ ਜੁੜ ਕੇ ਰਹਿੰਦਾ ਹੈ। ਇਹ ਉਹ ਗੱਲ ਪਿਆ ਕਰਦਾ ਹੈ ਕਿ ਇਹ ਇੱਕ ਲਮਹਾ ਵੀ ਸਾਥੋਂ ਦੂਰ ਨਹੀਂ ਰਹਿੰਦਾ। ਵਾਰਿਸ ਸ਼ਾਹ ਹਜ਼ਾਰੇ ਦੇ ਬਾਗ ਵਿੱਚੋਂ, ਵਾਰਿਸ ਸ਼ਾਹ ਹਜ਼ਾਰੇ ਦੇ ਬਾਗ ਵਿੱਚੋਂ ਅਸਾਂ ਫੁੱਲ ਗੁਲਾਬ ਦਾ ਤੋੜਿਆ ਹੀ। ਹਜ਼ਾਰਾ ਉਹੀ ਜੰਨਤ ਕਿ ਉਸ ਦੁਨੀਆ ਵਿੱਚੋਂ ਵੀ ਇਹ ਜਿਹੜਾ ਫੁੱਲ ਗੁਲਾਬ ਆ ਨਾ, ਜਿਹੜਾ ਸਾਰਿਆਂ ਤੋਂ ਸੋਹਣਾ, ਇਹ ਅਸਾਂ ਲਿਆਂਦਾ ਆਪਣੇ ਕੋਲ ਇਸ ਦੁਨੀਆ 'ਤੇ। ਹੁਣ ਇਹ ਇੱਕ ਖਤ ਬਿਰਾਵਾਂ ਚੂਚਕ ਨੂੰ ਲਿਖਿਆ ਅਤੇ ਦੂਜਾ ਖਤ ਜਿਹੜਾ ਹੈ ਉਹ ਰੰਝ ਦੀਆਂ ਭਰਜਾਈਆਂ ਹੀਰ ਨੂੰ ਲਿਖਿਆ। ਭਰਜਾਈਆਂ ਰੰਝ ਦੀਆਂ ਤੰਗ ਹੋ ਕੇ ਖਤ ਹੀਰ ਸਿਆਲ ਨੂੰ ਲਿਖਿਆ ਈ। ਸਾਥੋਂ छैल ਵਧੀਕ 100 ਵੰਡ ਲਏ, ਲੋਕ ਯਾਰੀਆਂ ਕਿਧਰੋਂ ਸਿੱਖਿਆ ਈ। ਉਹ ਖਤ ਲਿਖਦੀਆਂ ਹੀਰ ਨੂੰ ਬਈ ਕੋਈ ਸਾਥੋਂ ਸੋਹਣਾ ਹੋਵੇ, ਸਾਥੋਂ ਬੜਾ ਚੰਗਾ ਹੋਵੇ, ਉਹ ਤਾਂ ਇਹਦੇ ਵਿੱਚੋਂ ਅੱਧ ਵੰਡਾ ਲਵੇ। ਸਾਥੋਂ छैल ਵਧੀਕ 100 ਵੰਡ ਲਏ, ਬਈ ਉਹ ਤਾਂ ਸਾਡੇ ਨਾਲ ਵੰਡ ਲਵੇ ਜਿਹੜਾ ਸਾਡੇ ਨਾਲ ਚੰਗਾ ਹੋਵੇ। ਅਤੇ ਐਡੇ ਸੋਹਣੇ ਵੀ ਕੋਈ ਨਹੀਂ, ਐਡੇ ਚੰਗੇ ਵੀ ਕੋਈ ਨਹੀਂ। ਪਤਾ ਨਹੀਂ ਇਹ ਲੋਕ ਯਾਰੀਆਂ ਕਿੱਥੋਂ ਸਿੱਖ ਲੈਣ, ਇਹਨਾਂ ਨੇ ਸਿੱਖ ਲਈਆਂ ਨੇ, ਸਾਨੂੰ ਸਮਝ ਨਹੀਂ ਆਈ। ਯਾਨੀ ਹਲਕਾ ਜਿਹਾ ਉਹ ਔਰਤਾਂ ਵਾਲਾ, ਜ਼ਨਾਨੀਆਂ ਵਾਲਾ ਹਲਕਾ ਜਿਹਾ ਤਾਨਾ। ਦੇਵਰ ਚੰਦ ਸਾਡਾ ਸਾਥੋਂ ਰੁੱਸ ਆਇਆ, ਬੋਲ ਬੋਲ ਕੇ ਘਰਾਂ 'ਤੇ ਸਿੱਖਿਆ ਈ। ਕਿ ਸਾਡਾ ਚੰਨ ਦੇਵਰ, ਸਾਡਾ ਚੰਨ ਦਿਓਰ ਜਿਹੜਾ ਉਹ ਸਾਥੋਂ ਰੁੱਸ ਕੇ ਆਇਆ ਇੱਕ ਦੋ ਗੱਲਾਂ ਦੀ ਵਜ੍ਹਾ ਤੋਂ। ਉਹ ਇੱਕ ਦੋ ਗੱਲਾਂ ਹੋਈਆਂ ਅਤੇ ਰੁੱਸ ਕੇ ਆ ਗਿਆ। ਸਾਡਾ ਲਾਲ ਮੋੜੋ ਸਾਨੂੰ ਖੈਰ ਪਾਓ, ਜਾਣੋ ਕਮਲਿਆਂ ਨੂੰ ਪਾਇਆ ਭਿਖਿਆ ਈ। ਉਹ ਆਦੀਆਂ ਨੇ ਕਿ ਸਾਡਾ ਲਾਲ ਸਨ ਮੋੜੋ, ਸਨ ਖੈਰ ਪਾਓ। ਇੰਝੇ ਸਮਝਾਏ ਕਮਲਿਆਂ ਭੁੱਖਿਆਂ ਨੇ ਤੁਸਾਂ ਭੀਖ ਦਿੱਤੀ ਏ, ਖੈਰਾਤ ਦਿੱਤੀ ਏ। ਜੁੱਟ ਕੀਤਿਆਂ ਲਾਲ ਨਾ ਹੱਥ ਆਵਣ, ਜੁੱਟ ਕੀਤਿਆਂ ਲਾਲ ਨਾ ਹੱਥ ਆਵਣ, ਸੋਈ ਮਿਲੇ ਜੋ ਤੋੜ ਦਾ ਲਿਖਿਆ ਈ।
ਜੁੱਟ ਕਰਨਾ, ਝਪਟੇ ਮਾਰਨੇ। ਵੀ ਝਪਟੇ ਮਾਰਿਆਂ ਲਾਲ ਹੱਥ ਨਹੀਂ ਹੁੰਦੇ, ਇੰਜ ਧਿਆਣੇ ਕੋਈ ਸ਼ੈ ਹੱਥ ਨਹੀਂ ਹੁੰਦੀ। ਲੱਭਦਾ ਉਹ ਹੀ ਹੈ ਜਿਹੜਾ ਅਜ਼ਲ ਦਾ ਤੋੜ ਦਾ ਜਿਹੜਾ ਲਿਖਿਆ ਹੁੰਦਾ ਹੈ, ਵੀ ਬੰਦੇ ਨੂੰ ਉਹਦਾ ਲਿਖਿਆ ਹੀ ਲੱਭਦਾ ਹੈ। ਕੋਈ ਢੂੰਡ ਵਡੇਰੜਾ ਕੰਮ ਜੋਗਾ, ਕੋਈ ਢੂੰਡ ਵਡੇਰੜਾ ਕੰਮ ਜੋਗਾ, ਅਜੇ ਇਹ ਨਾ ਯਾਰੀਆਂ ਸਿੱਖਿਆਈ। ਕਿ ਇਹੋ ਜਿਹੀਆਂ ਗੱਲਾਂ ਦਾ ਇਹਨਾਂ ਜੇ ਕੋਈ ਨਹੀਂ ਪਤਾ। ਕੋਈ ਵਡੇੜਾ ਕੋਈ ਤਗੜਾ ਢੂੰਡ ਆਪਣੇ ਕੰਮ ਵਾਸਤੇ, ਆਪਣਾ ਨੌਕਰ ਬਣਾਉਣੇ ਵਾਸਤੇ। ਕੁੜੀਏ ਸਾਹਮਣਾ ਮਾਲ ਤੂੰ ਰਾਂਝਿਆਂ ਦਾ, ਕਰ ਸਾਰ ਦਾ ਦੀਦੜਾ ਤ੍ਰਿਖਿਆਈ। ਸਾਰ ਖਬਰ ਹੋਸ਼, ਦੀਦੜਾ ਅੱਖਾਂ। ਉਹ ਆਦੀ ਹੈ ਕਿ ਰਾਂਝਿਆਂ ਦਾ ਮਾਲ ਨਾ ਸਾਮ ਔਖੀ ਉਸੇ। ਇਹ ਕੋਈ ਆਪਣੀ ਜਿਹੜੀ ਹੋਸ਼ ਹੈ ਨਾ, ਆਪਣੀ ਅਕਲ, ਆਪਣੀ ਹੋਸ਼ ਦੀ ਅੱਖ ਜਿਹੜੀ ਹੈ ਉਹ ਜ਼ਰਾ ਖੋਲ ਕੇ ਰੱਖ, ਕੋਈ ਸੋਚ ਸਮਝ। ਇਹ ਰਾਜਿਆਂ ਦਾ ਮਾਲ ਸਾਂਭਣ ਐਡਾ ਸੌਖਾ ਕੰਮ ਨਹੀਂ। ਵਾਰਿਸ ਸ਼ਾਹ ਲੈ ਚਿੱਠੀਆਂ ਦੌੜਿਆਈ, ਕੰਮ ਕਾਸਤਾਂ ਦਾ ਮੀਆਂ ਸਿੱਖਿਆਈ। ਕਿ ਵਾਰਿਸ ਸ਼ਾਹ ਕਾਸਤਾਂ ਦਾ ਕੰਮ ਵੀ ਸਿੱਖਿਆ ਅਤੇ ਉਹ ਹੀ ਇਹ ਚਿੱਠੀਆਂ ਪੜ੍ਹਾਉਂਦਾ ਪਿਆ ਹੈ। ਵਾਰਿਸ ਸ਼ਾਹ ਹੀ ਇਹ ਚਿੱਠੀਆਂ ਪੜ੍ਹਾਉਂਦਾ ਪਿਆ ਹੈ। ਇਹ ਅੰਦਰ ਦੀ ਦੁਨੀਆ ਦੀ ਗੱਲ ਹੈ, ਉਧਰਲੀਆਂ ਗੱਲਾਂ ਇੱਥੇ ਅਤੇ ਇੱਥੇ ਦੀਆਂ ਉੱਥੇ। ਇਹ ਵਿੱਚ ਵਾਰਿਸ ਸ਼ਾਹ ਹੀ ਪਹੁੰਚਾ ਰਿਹਾ ਹੈ। ਰੱਬ ਨੇ ਉਸ ਨੂੰ ਇਹ ਤੌਫੀਕ ਅਤੇ ਹੋਸ਼ ਦਿੱਤੀ ਹੋਈ ਹੈ ਕਿ ਉਹ ਰੂਹਾਂ ਦੀਆਂ ਖਬਰਾਂ ਰੂਹਾਂ ਤੱਕ ਅਪਣਾਉਣਾ ਜਾਣਦਾ ਹੈ। ਹੁਣ ਉਹਨਾਂ ਦਾ ਖੱਤ ਜਿਸ ਵੇਲੇ ਹੀਰ ਨੂੰ ਲੱਭਿਆ ਹੈ, ਜਦੋਂ ਖੱਤ ਦਿੱਤਾ ਲਿਆ ਕੱਸਦੇ ਨੇ, ਨੱਢੀ ਹੀਰ ਨੇ ਤੁਰੰਤ ਪੜ੍ਹਾਇਆ ਹੀ। ਉਸ ਹੁਣ ਆਪ ਪੜ੍ਹਨੇ ਵਾਲਾ ਤਾਂ ਜ਼ਮਾਨਾ ਹੁੰਦਾ ਕੋਈ ਨਾ, ਜਿਹੜਾ ਕਸਦ ਲੈ ਕੇ ਆਉਂਦਾ ਹੈ ਡਾਕੀਆ, ਉਹ ਨਹੀਂ ਆਖਦੇ ਹਨ ਕਿ ਇਹ ਪੜ੍ਹ ਕੇ ਵੀ ਦੱਸ ਬਈ ਦੇ ਵਿੱਚ ਲਿਖਿਆ ਕੀ ਹੈ। ਸਾਰੇ ਮਾਮਲੇ ਉੱਤੇ ਵਿਚਾਰ ਕਰਕੇ ਜਿਹੜਾ ਗਿਲਾ ਲਿਖਿਆ ਵਿੱਚ ਸੁਣਾਇਆ ਹੀ, ਕਿ ਸਾਰੇ ਉਸ ਮਾਮਲੇ ਨੂੰ ਉਹ ਪੜ੍ਹ ਕੇ ਉਹਦੇ 'ਤੇ ਗੌਰ ਕਰਕੇ ਜਿਹੜਾ ਪੜ੍ਹਨੇ ਵਾਲਾ ਉਸ ਜਿਹੜਾ ਵਿੱਚ ਮਾਮਲਾ ਲਿਖੀ ਹੋਈ ਜਿਹੜੀ ਗੱਲ ਉਹ ਹੀਰ ਨੂੰ ਦੱਸੀ। ਆਹ ਗੱਲ ਵਿੱਚ ਲਿਖੀ ਹੋਈ ਹੈ ਕਿ ਅੱਠੋ ਪੈਰ ਰੋਵਣ ਸਭੇ ਵੀਰ ਉਹਦੇ, ਅੱਠੋ ਪੈਰ ਰੋਵਣ ਸਭੇ ਵੀਰ ਉਹਦੇ। ਇਹ ਲਿਖਿਆ ਚਾਹ ਬਤਾਇਆ ਹੀ। ਉਸ ਕਾਸਤ ਦੱਸਿਆ ਵੀ ਇਹਦੇ ਭਰਾ ਹਰ ਵੇਲੇ ਰੋਂਦੇ ਰਹਿੰਦੇ ਨੇ ਇਹਦੇ ਵਾਸਤੇ। ਇਹਦੀ ਉਧਰ ਵਿੱਚ ਗੱਲੋਂ ਮੋੜ ਕੇ ਦਿਓਰ ਅਸਾੜੜੇ ਨੂੰ ਮੁੰਡਾ ਰੁੱਸ ਹਜ਼ਾਰਿਓਂ ਆਇਆ ਹੀ। ਕਿ ਇਸ ਖਤ ਵਿੱਚ ਲਿਖਿਆ ਹੋਇਆ ਹੈ ਕਿ ਸਾਡਾ ਜਿਹੜਾ ਦਿਓਰ ਹੈ ਉਹ ਭਰਜਾਈਆਂ ਖਤ ਲਿਖਿਆ ਹੀ ਨਾ ਬਈ ਇਹਦੇ ਭਰਾ ਵੀ ਜਿਹੜੇ ਉਹਨਾਂ ਇਹ ਗੱਲ ਹੀਰ ਨੂੰ ਲਿਖੀ ਬਈ ਇਹਦੇ ਭਰਾ ਵੀ ਸਾਰਾ ਦਿਨ ਰੋਂਦੇ ਰਹਿੰਦੇ ਨੇ ਅਤੇ ਅਸੀਂ ਵੀ ਪਰੇਸ਼ਾਨ ਹਾਂ, ਤਾਂ ਭਲਾ ਕਰੋ ਸਾਡਾ ਦਿਓਰ ਜਿਹੜਾ ਹੈ ਇਸ ਨੂੰ ਵਾਪਸ ਮੋੜੋ। ਇਹ ਹਜ਼ਾਰੇ ਤੋਂ ਰੁੱਸ ਕੇ ਨਿਕਲਿਆ ਹੋਇਆ ਹੈ, ਅਸਾਂ ਆਪ ਕੋ ਨਹੀਂ ਗਲਿਆ। ਹੀਰ ਸਦ ਕੇ ਰੰਝਣੇ ਯਾਰ ਤਾਈਂ ਸਾਰਾ ਮਾਮਲਾ ਖੋਲ ਸੁਣਾਇਆ ਹੀ। ਵਾਰਿਸ ਸ਼ਾਹ ਰਾਂਝੇ ਸੁਣੀ ਗੱਲ ਸਾਰੀ, ਕਿਹਾ ਭਾਈਆਂ ਝਗੜਾ ਲਾਇਆ ਹੀ। ਉਹ ਜਿਸ ਸਾਰੀ ਗੱਲ ਸੁਣ ਲਿਆ ਤੇ ਆਦਾ ਹੈ ਬਿਰਾਵਾਂ ਉਹ ਇੱਥੇ ਵੀ ਮੈਨੂੰ ਚੈਨ ਨੇ ਉਹ ਪੈ ਲੈਣ ਦਿੰਦੇ, ਹੁਣ ਤਾਂ ਮੇਰਾ ਪਿੱਛਾ ਛੱਡ ਦਿਓ। ਹੁਣ ਜਦੋਂ ਰਾਂਝੇ ਉਹ ਹੀਰ ਦੀ ਰਾਹੀਂ ਉਹ ਖਤ ਦੀ ਉਹ ਸਾਰੀ ਪਿਛਲੀ ਗੱਲ ਸੁਣੀ ਅਤੇ ਆਪਣੇ ਆਪ ਹੀ ਉਹ ਹਵਾ ਵਿੱਚ ਆਪਣੇ ਭਰਾਵਾਂ ਨਾਲ ਸ਼ਿਕਵਾ ਸ਼ਿਕਾਇਤ ਪਿਆ ਕਰਦਾ ਹੈ। ਭਾਈਆਂ ਭਾਬੀਆਂ ਚਾਹ ਜਵਾਬ ਦਿੱਤਾ, ਮੈਨੂੰ ਵਤਨ ਥੀ ਚਾਹ ਤਰਾਇਓ ਜੇ। ਕਿ ਮੈਨੂੰ ਤੁਸਾਂ ਵਤਨ ਤੋਂ ਆਪ ਕੱਢਿਆ, ਮੈਨੂੰ ਤੁਸਾਂ ਰਲ ਕੇ ਤੁਸਾਂ ਮੇਰੀਆਂ ਭਰਾਵਾਂ ਵੀ ਅਤੇ ਮੇਰੀਆਂ ਭਰਜਾਈਆਂ ਵੀ ਤੁਸਾਂ ਮੈਨੂੰ ਜਵਾਬ ਦੇ ਛੱਡੇ ਕਿ ਸਾਡੇ ਕੋਲੋਂ ਤੇਰੀ ਰੋਟੀ ਨਹੀਂ ਪੱਕਦੀ, ਤੂੰ ਵਿਹਲਾ ਰਹਿਣਾ, ਤੂੰ ਦਾਰਿਆਂ 'ਚ ਪਾਉਣਾ ਹੈ ਅਤੇ ਕੰਮ ਕਾਰ ਨਹੀਂ ਕਰਦਾ। ਤੁਸਾਂ ਮੈਨੂੰ ਆਪ ਮੇਰੇ ਪਿੰਡ ਵਿੱਚੋਂ ਕੱਢਣੇ ਦਾ ਸਬਬ ਲਾਇਆ। ਭੋਏ ਖੋ ਕੇ ਬਾਪ ਦਾ ਲਿਆ ਵਿਰਸਾ, ਉਹ ਤਾਂ ਮੇਰੀ ਆਈ ਨਾ, ਉਹ ਜੰਨਤ ਦਾ ਮਾਲਕ ਤਾਂ ਮੈਂ ਹੀ ਆਸ। ਭੋਏ ਖੋ ਕੇ ਬਾਪ ਦਾ ਲਿਆ ਵਿਰਸਾ, ਮੈਨੂੰ ਆਪਣੇ ਗਲੋਂ ਚੱਲ ਲਾਇਓ ਜੇ। ਮੇਰੇ ਬਾਪ ਦੀ ਭੋਏ, ਮੇਰੇ ਬਾਪ ਦੀ ਜਾਇਦਾਦ ਤੁਸੀਂ ਕਾਬੂ ਕਰਕੇ ਅਤੇ ਮੈਨੂੰ ਤੁਸੀਂ ਆਪਣੇ ਗਲੋਂ ਲਾਇਆ। ਹੁਣ ਕਿਉਂ ਮੇਰੇ ਵਾਸਤੇ ਰੋਂਦੇ ਹੋ, ਹੁਣ ਕਿਉਂ ਪਰੇਸ਼ਾਨ ਹੁੰਦੇ ਹੋ? ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਦਾ ਕੌਲ ਨਾ ਭਾਇਓ ਨੇ। ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਦਾ ਕੌਲ ਨਾ ਭਾਇਓ ਜੇ। ਬਈ ਭਰਜਾਈਆਂ ਮੈਨੂੰ ਬੋਲੀਆਂ ਮਾਰੀਆਂ, ਮੈਂ ਤੁਹਾਨੂੰ ਦੱਸਿਆ, ਤੁਸਾਂ ਕੋਈ ਮੇਰੀ ਗੱਲ ਮੰਨੀ, ਸੱਚ ਦੀ ਗੱਲ ਤੁਸਾਂ ਕੋਈ ਮੰਨੀ, ਉਹ ਤੁਹਾਨੂੰ ਮੇਰੀ ਗੱਲ ਉਹ ਸੱਚ ਦਾ ਕੌਲ ਮੇਰਾ ਤੁਹਾਨੂੰ ਚੰਗਾ ਹੀ ਨਾ ਲੱਗਾ, ਤੁਸਾਂ ਉਹਨਾਂ ਦੀ ਤਰਫਦਾਰੀ ਕੀਤੀ। ਗੁੱਜੇ ਦੇ ਤਾਨੇ ਮੇਰਾ ਸਾੜ ਅੰਦਰ ਅਤੇ ਕਾਲਜਾ ਚਾਹ ਤਪਾਇਓ ਨੇ। ਬਈ ਡੂੰਘੇ ਮਿਹਣੇ, ਹੁੱਜਿਆਂ ਵਾਲੇ ਮਿਹਣੇ, ਇੰਝ ਚੁੱਪ ਚੁਪੀਤੇ ਮਿਹਣੇ ਦੇ ਦੇ ਕੇ ਅਤੇ ਮੇਰਾ ਅੰਦਰ ਸਾੜ ਛੱਡਿਆ। ਮੇਰਾ ਕਾਲਜਾ ਚਾਹ ਤਪਾਇਓ ਨੇ, ਤਪਾਉਣਾ, ਗਰਮ ਕਰਨਾ, ਪਰੇਸ਼ਾਨ ਕਰਨਾ। ਬਈ ਮੇਰੇ ਦਿਲ ਨੂੰ ਉਹਨਾਂ ਦੁਖੀ ਕੀਤਾ, ਮੇਰੇ ਦਿਲ ਨੂੰ ਉਹਨਾਂ ਪਰੇਸ਼ਾਨ ਕੀਤਾ।
ਮੈਨੂੰ ਦੇ ਜਵਾਬ ਚ ਕੱਢਿਓ ਜੇ, ਹਲ ਜੋ ਕਿਆੜਾ ਵਾਹਿਓ ਜੇ। ਕਿ ਮੈਨੂੰ ਜਵਾਬ ਦੇ ਕੇ ਘਰੋਂ ਕੱਢ ਕੇ ਤੇ ਮੇਰੀ ਭੌਂ ਪਿੱਛੇ ਮੇਰੀ ਕਿਆਰੀ ਜਿਹੜੀ ਜ਼ਮੀਨ ਦੀ ਆਈ ਉਹਦੇ ਤੁਸਾਂ ਹਲ ਪਾ ਕੇ ਤੇ ਉਹਨੂੰ ਆਪ ਵਾਹ ਲਿਆ। ਮੈਨੂੰ ਤੁਸਾਂ ਉੱਥੋਂ ਜਵਾਬ ਦੇ ਛੜਿਆ, ਰਲ ਰਨ ਖਸਮਾਂ ਮੈਨੂੰ ਠਿੱਠ ਕੀਤਾ, ਰਲ ਰਨ ਖਸਮਾਂ ਮੈਨੂੰ ਠਿੱਠ ਕੀਤਾ, ਮੇਰਾ ਅਰਸ਼ ਦਾ ਕਿੰਗਰਾ ਢਾਇਓ ਜੇ। ਤੁਸਾਂ ਜਣਿਆਂ ਸਵਾਣੀਆਂ ਰਲ ਕੇ ਮੈਨੂੰ ਤੁਸਾਂ ਸ਼ਰਮਿੰਦਾ ਕੀਤਾ, ਮੈਨੂੰ ਪਰੇਸ਼ਾਨ ਕੀਤਾ, ਮੈਨੂੰ ਉਦਾਸ ਕੀਤਾ ਤੇ ਮੇਰੇ ਅਰਸ਼ ਦਾ ਅਰਸ਼ ਦਾ ਕਿੰਗਰਾ ਤੋਂ ਮੁਰਾਦ ਹੈ ਕਿ ਦਿਲ, ਕਿ ਕਲੂਬ ਅਲ ਮੋਮਿਨੀਨ ਅਰਸ਼ੁੱਲਾਹ ਤਾਲਾ, ਕਿ ਮੋਮਨਾਂ ਦਾ ਦਿਲ ਜਿਹੜਾ ਹੈ ਉਹ ਅੱਲਾ ਦਾ ਅਰਸ਼ ਹੁੰਦਾ ਹੈ। ਇਹ ਉਸ ਪਾਸੇ ਇਸ਼ਾਰਾ ਹੈ। ਨਿਤ ਬੋਲੀਆਂ ਮਾਰਦੀਆਂ ਜਾ ਸਿਆਲੀ, ਨਿਤ ਬੋਲੀਆਂ ਮਾਰਦੀਆਂ ਜਾ ਸਿਆਲੀ, ਮੇਰਾ ਕੱਢਣਾ ਦੇਸ ਥੀ ਚਾਹਿਓ ਜੇ। ਕਿ ਰੋਜ਼ ਮੈਨੂੰ ਬੋਲੀਆਂ ਮਾਰਦੀਆਂ ਜਾ ਸਿਆਲਾਂ ਵਿੱਚੋਂ ਹੀਰ ਲੈ ਕੇ ਆ। ਅਸਲ ਗੱਲ ਤਾਂ ਮੈਨੂੰ ਕੱਢਣਾ ਚਾਹੁੰਦੀਆਂ ਹਨ ਨਾ, ਤੁਸੀਂ ਵੀ ਮੈਨੂੰ ਕੱਢਣਾ ਚਾਹੁੰਦੇ ਹੋ ਤੇ ਉਹ ਵੀ ਮੈਨੂੰ ਕੱਢਣਾ ਚਾਹੁੰਦੀਆਂ ਹਨ। ਇਸੇ ਵਜ੍ਹਾ ਤੋਂ ਮੈਨੂੰ ਉਹ ਬੋਲੀਆਂ ਮਾਰਦੀਆਂ ਹਨ। ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਜੱਟੀ ਮਿਹਰ ਦੇ ਨਾਲ ਚਾਹਿਓ ਜੇ। ਕਿ ਅਸੀਂ ਆ ਕੇ ਹੀਰ ਦੇ ਚਾਕ ਹੋ ਗਏ, ਉਹਦੇ ਕਾਮੇ ਬਣ ਗਏ, ਉਹਦੇ ਨੌਕਰ ਬਣ ਗਏ ਤੇ ਉਸ ਮਿਹਰ ਦੇ ਨਾਲ ਚਾਹਿਓ ਜੇ ਕਿ ਮੈਨੂੰ ਉਸ ਬੜੇ ਪਿਆਰ ਨਾਲ ਅਪਣਾ ਲਿਆ, ਮੈਨੂੰ ਚਾਹਣ ਲੱਗ ਪਈ। ਹੁਣ ਚਿੱਠੀਆਂ ਲਿਖ ਕੇ ਗਲੀਆਂ ਜੇ, ਹੁਣ ਚਿੱਠੀਆਂ ਲਿਖ ਕੇ ਗਲੀਆਂ ਜੇ, ਜਦੋਂ ਖੇਤਰੀ ਦਾ ਰੱਖਾ ਚਾਹਿਓ ਜੇ। ਕਿ ਹੁਣ ਖਤ ਲਿਖਦੇ ਹੋ ਖੇਤਰੀ ਖੇਤ, ਕਿ ਜਿਸ ਵੇਲੇ ਹੁਣ ਉਸ ਵਾਹੀ ਦਾ ਰੱਖਾ ਤੁਹਾਨੂੰ ਲੋੜ ਪਿਆ ਹੈ, ਉਸ ਨੂੰ ਸਾਂਭਣ ਵਾਲੇ ਦੀ ਲੋੜ ਪਈ ਹੈ ਤੇ ਹੁਣ ਗਲਦੇ ਹੋ ਪਿੱਛੋਂ ਚਿੱਠੀਆਂ। ਉਸ ਮੈਂ ਤੁਹਾਨੂੰ ਆਖਿਆ ਨਹੀਂ ਕਿ ਮੈਨੂੰ ਬੋਲੀਆਂ ਮਾਰਦੀਆਂ, ਝੂਠੇ ਤਾਨੇ ਦਿੰਦੀਆਂ। ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਕਿਹਾ ਮੱਥਾ ਡਾਇਓ ਜੇ। ਅੱਲਾ ਦਾ ਨਾਂ ਹੀ ਵਾਰਿਸ ਸ਼ਾਹ, ਇਹਨਾਂ ਜੱਟੀਆਂ ਨੂੰ ਸਮਝਾ, ਉਹ ਮੇਰੇ ਨਾਲ ਕਿਹੜਾ ਮੱਥਾ ਲਾ ਲੈਣਾ, ਮੇਰੇ ਨਾਲ ਕਿਹਦਾ ਝਗੜਾ ਪਾ ਲੈਣਾ, ਮੇਰਾ ਪਿੱਛਾ ਛੱਡ ਦੇਣਾ। ਮੈਂ ਹੁਣ ਇੱਥੇ ਹੀਰ ਕੋਲੀ ਖੁਸ਼ ਹਾਂ। ਜਿਉਂਦੇ ਰਹੋ, ਵਸਦੇ ਰਹੋ, ਸਲਾਮਤ ਰਹੋ, ਇਜਾਜ਼ਤ ਦਿਓ। ਰੱਬ ਰਾਖਾ।